ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਵਾਗਤ ਹੈ ਸੁੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਆ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 15 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟ੍ਰੇਡ ਕੈਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟ੍ਰੇਡ ਕਹਿਣਾ 415-909-0503। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਵਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਅਮਰੀਕਾ ਦੇ ਜਿਹੜੇ ਅਟਾਰਨੀ ਜਨਰਲ ਹੈਗੇ ਆ, ਐਕਟਿੰਗ ਅਟਾਰਨੀ ਜਨਰਲ, ਉਹਨਾਂ ਨੂੰ ਮੌਜੂਦਾ ਅਟਾਰਨੀ ਜਨਰਲ ਬਣਾਉਣ ਦੇ ਲਈ ਜਿਹੜੀ ਕਨਫਰਮੇਸ਼ਨ ਆ ਉਹ ਜਿਸ ਸਟੇਟ ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉਹਦੇ ਸਾਹਮਣੇ ਚੱਲ ਰਹੀ ਹੈਗੀ ਆ। ਟੌਡ ਬਲੈਂਚ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਿਕ ਹੈਗੇ ਆ ਤੇ ਕਰੰਟਲੀ ਅਟਾਰਨੀ ਜਨਰਲ ਆ ਤੇ ਕਾਫੀ ਜਿਹੜੇ ਅੱਜ ਉਹਨਾਂ ਨੂੰ ਕੁਐਸਚਨ ਸਖਤ ਉਹਨਾਂ ਦਾ ਸਾਹਮਣਾ ਕਰਨਾ ਪਿਆ, ਰਿਪਬਲਿਕਨ ਵੱਲੋਂ ਵੀ, ਡੈਮੋਕ੍ਰੇਟ ਵੱਲੋਂ ਵੀ। ਸੋ ਜੇ ਟੌਡ ਬਲੈਂਚ ਉਹਨਾਂ ਦੀ ਕਨਫਰਮੇਸ਼ਨ ਹੁੰਦੀ ਆ ਤੇ ਉਹਨਾਂ ਨੂੰ 100% ਰਿਪਬਲਿਕਨ ਦੀ ਹਾਂ ਕਹਾਣੀ ਪਊਗੀ। ਸੋ ਕਈ ਕੁਐਸਚਨ ਜਿਹੜੇ ਆਏ ਆ, ਇੱਕ ਐਂਟੀ ਵੈਪਨਾਈਜ਼ਿੰਗ ਫੰਡ ਉਹ ਡੈਡ ਆ, $1.77 ਬਿਲੀਅਨ ਦਾ ਜਿਹੜਾ ਸੀਗਾ ਸੈਟਲਮੈਂਟ ਟਰੰਪ ਉਹਨਾਂ ਦਾ ਅਗੇਂਸਟ IRS। ਤੇ ਇਸ ਤੋਂ ਬਿਨਾਂ ਮੇਨ ਕੁਐਸਚਨ ਇਹ ਆਇਆ ਵੀ ਜਦੋਂ ਉਹ ਟਰੰਪ ਹੋਣਾ ਦੇ ਪਰਸਨਲ ਵਕੀਲ ਰਹੇ ਆ ਤੇ ਉਹ ਹੁਣ ਅਮਰੀਕਾ ਦੇ ਐਜ਼ ਏ ਅਟਾਰਨੀ ਜਨਰਲ ਕਿੱਦਾਂ ਇੰਡੀਪੈਂਡੈਂਟ ਕੰਮ ਕਰ ਸਕਦੇ ਹੈਗੇ ਆ, ਵੀ ਉਹ ਲੋਕਾਂ ਲਈ ਕੰਮ ਕਰਨਗੇ ਜਾਂ ਪ੍ਰੈਜ਼ੀਡੈਂਟ ਟਰੰਪ ਦੇ ਲਈ ਕੰਮ ਕਰਨਗੇ। ਐਪਸਟੀਨ ਫਾਈਲਸ ਵਾਲਾ ਇਸ਼ੂ ਵੀ ਉਹਨਾਂ ਦੇ ਜਿਹੜੇ ਕੁਐਸਚਨ ਆਨਸਰ ਦੇ ਵਿੱਚ ਆਇਆ, ਕਿਉਂਕਿ ਹਜੇ ਵੀ ਗੋਲਮਾਲ ਹੀ ਚੱਲ ਰਿਹਾ ਹੈਗਾ। ਸੋ ਕਾਫੀ ਹੀਟਡ ਜਿਹੜੀ ਹੀਅਰਿੰਗ ਸੀਗੀ ਟੌਡ ਬਲੈਂਚ ਉਹਨਾਂ ਦੀ। ਜੀ, ਅਗਲੀ ਗੱਲ ਕਰਦੇ ਜਾਈਏ। US ਦੇ ਦੁਆਰਾ ਈਰਾਨ ਦੇ ਉੱਤੇ ਹਮਲੇ ਜਿਹੜੇ ਆ ਉਹ ਤੇਜ਼ ਕੀਤੇ ਗਏ ਆ। ਕਹਿੰਦੇ ਵੀ ਇੱਕ ਨਵੀਂ ਲਹਿਰ, ਨਵੀਂ ਵੇਵ ਇਹਨਾਂ ਸਟ੍ਰਾਈਕਸ ਦੀ ਲਾਂਚ ਕੀਤੀ ਗਈ ਆ। ਕਹਿੰਦੇ ਵੀ ਸਟੇਟ ਆਫ ਹਾਰਮੂਜ਼ ਦੇ ਵਿੱਚ ਜੋ ਆਇਲ ਟੈਂਕਰਸ ਵੈਸਲਸ ਆ, ਉਹਨਾਂ ਦੀ ਸੁਰੱਖਿਆ ਖਾਤਰ ਅਮਰੀਕਾ ਦੇ ਦੁਆਰਾ ਈਰਾਨ ਦੇ ਉੱਤੇ ਇਹ ਹੁਣ ਹਮਲੇ ਕੀਤੇ ਜਾ ਰਹੇ ਹੈਗੇ ਆ। US ਮਿਲਟਰੀ ਨੇ ਇਸ ਦੇ ਨਾਲ ਦੋ ਹੋਰ ਜਿਹੜੇ ਕਮਰਸ਼ੀਅਲ ਵੈਸਲਸ ਆ ਉਹਨਾਂ ਨੂੰ ਇਰਾਨੀਅਨ ਪੋਰਟਸ ਦੇ ਵੱਲ ਜਾਣ ਤੋਂ ਰੋਕਿਆ ਹੈਗਾ ਆ। ਤਹਿਰਾਨ ਨੇ ਕਿਹਾ ਆ ਵੀ ਹਾਲ ਦੀ ਘੜੀ ਉਹਨਾਂ ਦੀ ਕੋਈ ਗੱਲਬਾਤ ਕਰਨ ਦੀ ਅਮਰੀਕਾ ਦੇ ਨਾਲ ਇੱਛਾ ਨਹੀਂ ਹੈਗੀ। 5ਵਾਂ ਦਿਨ ਲਗਾਤਾਰ ਹੋ ਚੁੱਕਾ ਆ ਹੁਣ US ਦੇ ਦੁਆਰਾ ਈਰਾਨ ਦੇ ਉੱਤੇ ਹਮਲਾ ਕਰਦਿਆਂ ਨੂੰ। ਅੱਜ US ਮਿਲਟਰੀ ਦੇ ਦੁਆਰਾ ਦੋ ਵੱਖ-ਵੱਖ ਸਮੇਂ ਦੇ ਉੱਤੇ ਜਿਹੜੇ ਵੇਵਸ ਦੇ ਵਿੱਚ ਇਹ ਵਾਰ ਈਰਾਨ ਦੇ ਉੱਤੇ ਜਿਹੜੇ ਉਹ ਕੀਤੇ ਗਏ ਹੈਗੇ ਆ। ਉਧਰ ਟਰੰਪ ਹੋਣਾ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਦੱਸਿਆ ਵੀ ਈਰਾਨ ਨੇ ਇੱਕ ਅਮਰੀਕਨ ਔਰਤ ਉਸ ਨੂੰ ਰਿਹਾ ਕਰ ਦਿੱਤਾ ਆ, ਜਿਸ ਨੂੰ ਦਸੰਬਰ 2024 ਤੋਂ ਡਿਟੇਨ ਕਰਕੇ ਉਹਨਾਂ ਨੇ ਰੱਖਿਆ ਸੀਗਾ। ਤੇ ਉਹਨਾਂ ਨੇ ਧੰਨਵਾਦ ਵੀ ਕੀਤਾ, ਪ੍ਰੇਜ਼ ਵੀ ਕੀਤੀ ਤਹਿਰਾਨ ਦੀ, ਵੀ ਇਹ ਗੁੱਡਵਿਲ ਦੇ ਜੈਸਚਰ ਦੇ ਤੌਰ ਦੇ ਉੱਤੇ ਇਸ ਜਿਹੜੀ ਅਮਰੀਕਨ ਵੂਮਨ ਆ ਉਸ ਨੂੰ ਉਹਨਾਂ ਨੇ ਰਿਹਾ ਕੀਤਾ ਆ। US ਦੇ ਦੁਆਰਾ ਜਿਹੜਾ ਨੇਵਲ ਬਲੌਕੇਡ ਆ ਉਸ ਨੂੰ ਚਾਲੂ ਜਿਹੜਾ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇੱਕ ਐਮਟੀ ਆਇਲ ਟੈਂਕਰ, ਖਾਲੀ ਜਿਹੜਾ ਸਮੁੰਦਰੀ ਜਹਾਜ਼ ਸੀਗਾ ਤੇਲ ਵਾਲਾ, ਉਸ ਨੂੰ ਡਿਸੇਬਲ ਕਰਕੇ ਜਿਹੜਾ ਖਾਰਗ ਆਈਲੈਂਡ ਦੇ ਵੱਲ ਨੂੰ ਜਾ ਰਿਹਾ ਸੀ, ਉੱਥੇ ਉਹਨਾਂ ਨੇ ਰੋਕ ਦਿੱਤਾ ਹੈਗਾ ਆ। ਸੋ ਨੇਵਲ ਬਲੌਕੇਡ ਇਰਾਨੀਅਨ ਪੋਰਟਸ ਨੂੰ ਅਮਰੀਕਾ ਦੇ ਦੁਆਰਾ ਉਹ ਤੇਜ਼ ਜਿਹੜਾ ਆ ਉਹ ਹੁਣ
ਕੀਤਾ ਗਿਆ ਹੈਗਾ ਆ। ਸੋ ਪਰ ਇਹ ਆ ਵੀ 5 ਦਿਨ ਹੁਣ ਹਰਜੋਤ ਸਿੰਘ ਜੀ ਲਗਾਤਾਰ ਹੋ ਚੁੱਕੇ ਨੇ, ਜਦ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਆ। ਆਪਾਂ ਇਹ ਵੀ ਦੇਖਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਨੇ ਇੰਨੇ ਕੁ ਦਿਨ ਪਹਿਲਾਂ ਹੀ ਕਿਹਾ ਸੀਗਾ ਵੀ ਇਸ ਮੌਕੇ ਅਮਰੀਕਾ ਤੇ ਈਰਾਨ ਦਾ ਜਿਹੜਾ ਸਮਝੌਤਾ ਹੈ, ਸੀਜ਼ਫਾਇਰ ਜੰਗਬੰਦੀ ਆ, ਉਹ ਖਤਮ ਹੋ ਚੁੱਕੀ ਹੈਗੀ ਆ। ਸੋ ਅਮਰੀਕਨ ਸਿਟੀਜ਼ਨ ਨੂੰ ਅਲਾਓ ਕੀਤਾ ਹੈ, ਜਿਹਨੂੰ ਕਹਿੰਦੇ ਵੀ ਰੌਂਗਫੁਲੀ ਡਿਟੇਨ ਕੀਤਾ ਸੀਗਾ, ਤੇ ਉਹਨਾਂ ਨੇ ਕਿਹਾ ਵੀ ਜਿਹੜੀ ਪ੍ਰੈਜ਼ੀਡੈਂਸੀ ਸੀਗੀ ਸਲੀਪੀ ਜੋ ਬਾਈਡਨ ਦੀ, ਉਸ ਦੇ ਦਰਮਿਆਨ, ਤੇ ਹੁਣ ਉਹ ਕਹਿੰਦੇ ਵੀ ਸੇਫਲੀ ਆਊਟਸਾਈਡ ਆਫ ਈਰਾਨ ਆ, ਤੇ ਸਹੀ ਜਿਹੜੀ ਆ ਉਹ ਠੀਕ ਸਿਹਤ ਦੇ ਵਿੱਚ ਹੈਗੀ ਆ, ਤੇ ਈਰਾਨ ਦਾ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ। ਪਰਸਨ ਕੌਣ ਸੀਗਾ ਉਹਦੇ ਬਾਰੇ ਉਹਨਾਂ ਨੇ ਅਜੇ ਉਹਦੀ ਜਿਹੜੀ ਸ਼ਨਾਖਤ ਨਹੀਂ ਕੀਤੀ, ਤੇ ਬਾਅਦ ਦੇ ਵਿੱਚ ਜਿਹੜੀ ਉਹਦੀ ਅਟਰਨੀ ਆ ਉਹਨੇ ਦੱਸਿਆ ਵੀ ਇਹ ਡੈਨਾ ਕਰਾਰੀ ਸੀ, ਜਿਸ ਨੂੰ ਈਰਾਨ ਨੇ 2000 ਆਈ ਥਿੰਕ 24 ਤੋਂ ਬੰਦਕ ਬਣਾ ਕੇ ਜਿਹੜਾ ਉਹ ਰੱਖਿਆ ਹੋਇਆ ਸੀ, ਉਹ ਹੁਣ ਉੱਥੋਂ ਛੁੱਟ ਗਈ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਬੰਦਾ ਜਿਹੜਾ ਆ ਉਹ ਉਸਨੇ 2 ਬੀਬੀਆਂ ਨੂੰ ਸੈਕਰਾਮੈਂਟੋ ਦੇ ਵਿੱਚ ਸਟੈਬ ਕਰ ਦਿੱਤਾ। ਬਾਅਦ ਦੇ ਵਿੱਚ ਸੈਕਰਾਮੈਂਟੋ ਦੇ ਜਿਹੜੇ ਡਿਪਟੀ ਸ਼ੈਰਿਫਸ ਆ ਉਹਨਾਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈਗਾ। ਇਹ ਸ਼ੂਟਿੰਗ ਜੋ ਆ ਇਹ ਡਿਆਬਲੋ ਡਰਾਈਵ ਤੇ ਵੁੱਡ ਫੋਰੈਸਟ ਡਰਾਈਵ ਨਾਰਥ ਆਫ ਐਲਕਹੌਰਨ ਬੁਲੇਵਰਡ ਆ, ਉੱਥੇ ਅੱਜ ਵਾਪਰੀ ਹੈਗੀ ਆ। ਜੋ ਸ਼ੈਰਿਫ ਆਫਿਸ ਦੇ ਨਾਲ ਸਪੋਕਸਪਰਸਨ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਟਾਰਬਕ ਜੋ ਸਟੋਰ ਆ ਉੱਥੇ ਇਹ EMPLOYEES ਨੂੰ ਇਹ ਬੰਦਾ ਜਿਹੜਾ ਆ ਥ੍ਰੈਟ ਕਰ ਰਿਹਾ ਸੀ ਡਿਆਬਲੋ ਡਰਾਈਵ ਦੇ ਉੱਤੇ ਕਿਚਨ ਨਾਈਫ ਦੇ ਨਾਲ, ਤੇ ਬਾਅਦ ਦੇ ਵਿੱਚ ਉਸਨੇ 2 ਜਣਿਆਂ ਨੂੰ ਸਟੈਬ ਵੀ ਕਰ ਦਿੱਤਾ, ਤੇ ਜਦੋਂ ਪੁਲਿਸ ਪਹੁੰਚੀ ਫਿਰ ਪੁਲਿਸ ਵਾਲਿਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਮਲਟੀਪਲ ਏਜੰਸੀਜ਼ ਇਨਵੋਲਵ ਸੀਗੀਆਂ ਇਹਦੇ ਵਿੱਚ, ਸ਼ੈਰਿਫ ਆਫਿਸ, ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ, ਕੈਲੀਫੋਰਨੀਆ ਹਾਈਵੇ ਪੈਟਰੋਲ, ਟਵਿਨ ਰਿਵਰਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਪੁਲਿਸ ਸਰਵਿਸਿਜ਼, CHP, ਇਹ ਸਾਰੀਆਂ ਜਿਹੜੀਆਂ ਏਜੰਸੀਜ਼ ਆ ਇਸ ਇਨਸੀਡੈਂਟ ਦੇ ਵਿੱਚ ਇਨਵੋਲਵ ਸੀਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਐਕਸਟ੍ਰੀਮ ਹੀਟ ਵਾਰਨਿੰਗਸ ਜਾਰੀ ਕਰਨੀਆਂ ਪਈਆਂ। ਨੈਸ਼ਨਲ ਵੈਦਰ ਸਰਵਿਸ ਨੇ ਆਲਰੇਡੀ ਦੱਸਿਆ ਸੀਗਾ ਵੀ ਵੈਲੀਜ਼ ਦੇ ਵਿੱਚ ਤੇ ਲੋਅਰ ਮਾਊਂਟੇਨ ਐਲੀਵੇਸ਼ਨਸ ਦੇ ਵਿੱਚ ਤੇ ਅੰਦਰਲੇ ਇਲਾਕਿਆਂ ਦੇ ਵਿੱਚ ਤਾਪਮਾਨ 110 ਡਿਗਰੀ ਤੱਕ ਕਈ ਇਲਾਕਿਆਂ 'ਚ ਜਾ ਸਕਦਾ ਆ। ਅੱਜ ਫ੍ਰੈਜ਼ਨੋ ਦੇ ਵਿੱਚ ਬਾਹਰ ਜਦ ਦੁਪਹਿਰ ਨੂੰ ਨਿਕਲੇ ਸੀ ਤਾਂ ਗੱਡੀ 'ਚ ਟੈਂਪਰੇਚਰ 108 ਡਿਗਰੀ ਜਿਹੜਾ ਉਹ ਸ਼ੋ ਹੋ ਰਿਹਾ ਸੀ। ਸੋ ਚੰਗੀ ਗਰਮੀ ਆ, ਤੇ ਪੂਰੀ ਜਿਹੜੀ ਗਰਮੀ ਆ ਉਸ ਦਾ ਐਕਸਟ੍ਰੀਮ ਹੀਟ ਦਾ ਲੋਕਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਇਸ ਵਾਰ ਉਹਦਾ ਗਰਮੀਆਂ ਘੱਟ ਪਈਆਂ ਆ, ਤੇ ਹੁਣ ਉਹਦਾ ਗਰਮੀਆਂ ਪੈ ਤਾਂ ਰਹੀਆਂ ਆ, ਤੇ ਇੰਨੇ ਚਿਰਾਂ ਬਾਅਦ ਜਦੋਂ ਗਰਮੀਆਂ ਪੈਂਦੀਆਂ ਬੰਦੇ ਨੂੰ ਆਦਤ ਨਹੀਂ ਰਹਿੰਦੀ। ਸੋ ਸ਼ੁਰੂਆਤੀ ਦਿਨ ਥੋੜ੍ਹੇ ਜਿਹੇ ਔਖੇ ਲੱਗਦੇ ਆ, ਪਰ ਇਵੈਂਚੁਅਲੀ ਜਿਹੜੇ ਲੋਕ ਆ ਉਸ ਤੋਂ ਆਦੀ ਜਿਹੜੇ ਉਹ ਹੋ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣਾ ਧਿਆਨ ਨਹੀਂ ਰੱਖਣਾ, ਤੇ ਧਿਆਨ ਰੱਖੋ, ਵੱਧ ਤੋਂ ਵੱਧ ਹਾਈਡਰੇਟ ਰਹੋ, ਪਾਣੀ ਜਿਹੜਾ ਉਹ ਪੀਵੋ, ਤੇ ਜਦੋਂ ਜ਼ਿਆਦਾ ਗਰਮੀ ਆ ਉਦੋਂ ਆਊਟਡੋਰਸ ਦੇ ਵਿੱਚ ਨਾ ਜਾਓ, ਤੇ ਕਹਿ ਲਓ ਵੀ ਠੰਡ ਦੇ ਵਿੱਚ ਰਹਿਣ ਦੀ ਆਪਣੇ ਆਪ ਨੂੰ ਰੱਖੋ ਕੋਸ਼ਿਸ਼, ਜਿਹੜੀ ਉਹ ਰੱਖੋ। ਸੋ ਵੈਦਰ ਸਰਵਿਸ ਨੇ ਇਹ ਵੀ ਕਿਹਾ ਵੀ ਜਿਹੜਾ ਰਿਕਾਰਡ ਹਾਈ ਆ ਇਹ ਆਉਂਦੇ ਕੁਝ ਦਿਨਾਂ ਤੱਕ ਰਹਿ ਸਕਦੇ ਆ, ਪਰ ਵੀਰਵਾਰ ਤੋਂ ਬਾਅਦ 'ਚ ਇਵੈਂਚੁਅਲੀ ਜਿਹੜੀ ਠੰਡਕ ਆ, ਕੂਲ ਡਾਊਨ, ਮਤਲਬ 110 ਦੇ ਮੁਕਾਬਲੇ ਜਦੋਂ 95 ਹੋਵੇ ਤਾਂ ਫਿਰ ਉਸ ਹਿਸਾਬ ਦੇ ਨਾਲ ਠੰਡਾ ਮਹਿਸੂਸ ਹੁੰਦਾ ਆ। ਪਰ ਇਹ ਆ ਵੀ ਹੋਊਗੀ ਹੌਟ, ਪਰ ਆ ਵੀ ਐਕਸਟ੍ਰੀਮ ਵੈਦਰ ਤੋਂ ਜਿਹੜਾ ਇਵੈਂਚੁਅਲੀ ਫਿਰ ਹੌਲੀ ਹੌਲੀ ਪਿੱਛੇ ਨੂੰ ਆਉਣਾ ਕੰਮ ਸ਼ੁਰੂ ਹੋ ਜਾਵੇਗਾ। ਸਟਰ ਕਾਉਂਟੀ ਨੂੰ $1.5 ਮਿਲੀਅਨ ਫੈਡਰਲ ਗ੍ਰਾਂਟ ਮਿਲੀ ਆ, ਜਿਹਦੇ ਨਾਲ ਉਹ ਪਬਲਿਕ ਸੇਫਟੀ ਕਮਿਊਨੀਕੇਸ਼ਨ ਨੂੰ ਅਪਗ੍ਰੇਡ ਤੇ ਇੰਪਰੂਵ ਕਰਨਗੇ। ਇਹ ਜਿਹੜੀ ਫੈਡਰਲ ਫੰਡਿੰਗ ਪ੍ਰੋਗਰਾਮ ਆ, ਇਹ ਜਿਹੜਾ 2026 ਫਿਸਕਲ ਈਅਰ ਹੈਗਾ, ਉਹਦੇ ਵਿੱਚ COPS ਟੈਕਨੋਲੋਜੀ ਤੇ ਇਕਵਿਪਮੈਂਟ ਪ੍ਰੋਗਰਾਮ ਉਹਦੇ ਤਹਿਤ ਮਿਲੀ ਹੈਗੀ ਆ। ਸੋ ਜਿਹੜੇ ਅਪਗ੍ਰੇਡ ਰੇਡੀਓਜ਼ ਆ ਇਹ ਕਹਿੰਦੇ ਵੀ ਬਹੁਤ ਫਾਇਦਾ ਕਰਨਗੇ ਪੁਲਿਸ ਦਾ, ਏਜੰਸੀ ਦਾ, ਈਜ਼ੀਅਰ ਹੋਊਗਾ ਕਮਿਊਨੀਕੇਟ ਕਰਨ ਦੇ ਲਈ, ਖਾਸ ਕਰਕੇ ਜਦੋਂ ਐਮਰਜੈਂਸੀ ਜਾਂ ਕੋਈ ਮੇਜਰ ਇਨਸੀਡੈਂਟ ਵਾਪਰਦੀ ਹੈਗੀ ਆ। ਫੈਡਰਲ ਫੰਡਿੰਗ ਜਿਹੜੇ ਆ ਫਸਟ ਰਿਸਪੌਂਡਰਸ ਨੂੰ ਦਿੱਤੀ ਜਾਂਦੀ ਹੈਗੀ ਆ, ਤਾਂ ਕਿ ਉਹ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰ ਸਕਣ। ਜੈਚਰੀ ਹਮੀਲ ਜੋ ਸਟਰ ਕਾਉਂਟੀ ਦੇ ਐਵਰਗ੍ਰੀਨ ਐਮਰਜੈਂਸੀ ਆਪਰੇਸ਼ਨ ਮੈਨੇਜਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਕਿਤੇ ਰੱਬ ਨਾ ਕਰੇ ਲਾਰਜ ਸਕੇਲ ਡਿਜ਼ਾਸਟਰ ਹੋ ਜਾਂਦਾ ਆ, ਤੇ ਉਹਦੇ ਲਈ ਇਹ ਸਾਡੇ ਲਈ ਬਹੁਤ ਫਾਇਦਾ ਹੋਊਗਾ ਵੀ ਜਿਹੜਾ ਨਵਾਂ ਇਕਵਿਪਮੈਂਟ ਆ ਇਹ ਸਾਡੇ ਜਿਹੜੀਆਂ ਪੁਲਿਸ ਫੋਰਸਿਸ ਜਾਂ ਫਾਇਰ ਡਿਪਾਰਟਮੈਂਟ ਆ ਉਹਨਾਂ ਨੂੰ ਦਿੱਤਾ ਗਿਆ ਹੈਗਾ।
ਨਵੇਂ ਰੇਡੀਓ ਦੇ ਨਾਲ ਇੰਪਰੂਵਮੈਂਟ ਹੋਊਗੀ ਕਮਿਊਨੀਕੇਸ਼ਨ ਵਿਦ ਨੇਬਰਿੰਗ ਕਾਉਂਟਰੀਜ਼ ਦੇ ਵਿੱਚ ਵੀ, ਤੇ ਜਿਹੜਾ ਰੀਜਨਲ ਰਿਸਪੌਂਸ ਪਾਰਟਨਰਸ ਆ ਤੇ ਉਹ ਹੈਲਪ ਕਰੂਗਾ ਏਜੰਸੀਜ਼ ਨੂੰ ਤਾਂ ਕਿ ਉਹ ਇਫੈਕਟਿਵਲੀ ਜੋ ਆ ਕਿਤੇ ਕੋਈ ਇਨਸੀਡੈਂਟ ਵਾਪਰਦੀ ਆ ਉਹਦੇ ਉੱਤੇ ਕੰਮ ਕਰ ਸਕਣ। ਸੋ ਇਹ ਕਹਿੰਦੇ ਵੀ ਬਹੁਤ ਇੰਪੋਰਟੈਂਟ ਸੀ ਸਟਰ ਕਾਉਂਟੀ ਦੇ ਲਈ, ਖਾਸ ਕਰਕੇ ਰੂਰਲ ਜਿਹੜੀ ਹੈਗੀ ਆ ਕਮਿਊਨਿਟੀ, ਪੇਂਡੂ ਏਰੀਆ ਜਿਹੜਾ ਹੈਗਾ ਆ ਉੱਥੇ ਕਹਿੰਦੇ ਵੀ ਬਹੁਤ ਇਹਦੀ ਜਿਹੜੀ ਜ਼ਰੂਰਤ ਹੈਗੀ ਆ। ਸੋ ਕਮਿਊਨੀਕੇਸ਼ਨ ਕੈਪੇਬਿਲਿਟੀਜ਼ ਕਾਫੀ ਹੁਣ ਐਕਸਪੈਂਡ ਹੋਣਗੀਆਂ। ਸੋ ਫੰਡਿੰਗ ਰਿਕੁਐਸਟ ਜਿਹੜੀ ਆ ਇਹ ਸਟਰ ਕਾਉਂਟੀ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨੇ ਜੋ ਆ ਉਹ ਮੰਗੀ ਸੀ ਫੈਡਰਲ ਗੌਰਮੈਂਟ ਤੋਂ। ਸੋ ਇਹ ਹੁਣ ਉਹਨਾਂ ਨੂੰ ਦੇ ਦਿੱਤੀ ਗਈ ਆ। ਬੋਰਡ ਦਾ ਲੇਟੈਸਟ ਐਕਸ਼ਨ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ ਹੁਣ $1.5 ਮਿਲੀਅਨ ਉਹ ਇਹਨਾਂ ਨੂੰ ਮਿਲਣ ਜਾ ਰਿਹਾ ਹੈ। ਜੀ, ਅੱਜ ਇਜ਼ਰਾਈਲ ਨੂੰ ਜਿਹੜੀ ਏਡ ਜਾਂਦੀ ਆ, ਫੰਡਿੰਗ ਜਾਂਦੀ ਆ, ਉਸ ਨੂੰ ਰੋਕਣ ਦੇ ਲਈ ਜਿਹੜਾ ਇੱਕ ਬਿੱਲ ਲਿਆਂਦਾ ਗਿਆ ਸੀਗਾ ਵੀ ਜਿਹੜੀ ਏਡ ਟੂ ਇਜ਼ਰਾਈਲ ਆ ਉਸ ਨੂੰ ਕੱਟ ਆਫ ਕਰ ਦਿੱਤਾ ਜਾਵੇ। ਇਹ $3.3 ਬਿਲੀਅਨ ਦੀ ਫੰਡਿੰਗ ਨੂੰ ਐਲੀਮੀਨੇਟ ਕਰਨ ਦੀ ਜਿਹੜੀ ਚਰਚਾ ਜਿਹੜੀ ਉਹ ਚੱਲੀ ਸੀ। ਆਈ ਥਿੰਕ ਥਾਮਸ ਮੈਸੀ ਜਿਹੜੇ ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨ ਆ, ਉਹਨਾਂ ਦੇ ਦੁਆਰਾ ਇਹ ਬਿੱਲ ਲਿਆਂਦਾ ਗਿਆ ਸੀ। 100 ਤੋਂ ਵੱਧ 104 ਜਿਹੜੇ ਕਹਿੰਦੇ ਵੀ ਡੈਮੋਕ੍ਰੇਟਾਂ ਨੇ ਵੀ 103 ਡੈਮੋਕ੍ਰੇਟਾਂ ਨੇ ਥਾਮਸ ਮੈਸੀ ਦੇ ਨਾਲ ਇਸ ਹੱਕ ਦੇ ਵਿੱਚ ਵੋਟ ਪਾਈ ਵੀ ਇਜ਼ਰਾਈਲ ਨੂੰ ਫੰਡਿੰਗ ਜਿਹੜੀ ਉਹ ਬੰਦ ਹੋਣੀ ਚਾਹੀਦੀ ਆ। ਇਸ ਟਾਈਮ ਜੇ ਤੁਸੀਂ ਹੈਡਲਾਈਨਸ ਦੇ ਵਿੱਚ ਦੇਖੋ ਤਾਂ ਕਹਿੰਦੇ ਵੀ ਸਾਈਸਮਿਕ ਸ਼ਿਫਟ ਇਹ ਆਇਆ ਆ, ਤੇ ਜਿਹੜੇ ਇਜ਼ਰਾਈਲੀ ਪੱਖੀ ਨਿਊਜ਼ ਮੀਡੀਆ ਉਹ ਇਸੇ ਚੀਜ਼ ਦੇ ਉੱਤੇ ਫੋਕਸ ਕਰ ਰਿਹਾ ਆ ਵੀ 100 ਤੋਂ ਵੱਧ ਡੈਮੋਕ੍ਰੇਟਾਂ ਨੇ ਇਜ਼ਰਾਈਲ ਨੂੰ ਫੰਡਿੰਗ ਬੰਦ ਕਰਨ ਦੇ ਲਈ, ਕੱਟ ਕਰਨ ਦੇ ਲਈ ਜਿਹੜੀ ਉਹ ਵੋਟ ਹੱਕ ਦੇ ਵਿੱਚ ਉਸਦੇ ਪਾਈ ਹੈਗੀ ਆ। ਉਦਾਂ ਇਹ ਬਿੱਲ 104 ਦੇ ਮੁਕਾਬਲੇ 314 ਵੋਟਾਂ ਦੇ ਨਾਲ ਫੇਲ ਜਿਹੜਾ ਉਹ ਹੋ ਗਿਆ ਆ। ਸੋ ਜੇ ਇਹ ਬਿੱਲ ਉਦਾਂ ਪਾਸ ਹੋ ਜਾਂਦਾ ਤਾਂ $3.3 ਬਿਲੀਅਨ ਦੀ ਜਿਹੜੀ ਫੰਡਿੰਗ ਇਜ਼ਰਾਈਲ ਨੂੰ ਜਾਣੀ ਸੀ ਉਹ ਰੁਕ ਸਕਦੀ ਸੀਗੀ। ਹਾਊਸ ਦੇ ਜਿਹੜੇ ਡੈਮੋਕ੍ਰੇਟ ਆ ਉਦਾਂ ਅਮਰੀਕਾ ਦੇ ਵਿੱਚ ਬੜੀ ਕਹਿੰਦੇ ਵੀ ਇੱਕ ਅਵੇਕਨਿੰਗ ਹੋ ਰਹੀ ਆ, ਲੋਕ ਜਾਗ ਰਹੇ ਆ ਤੇ ਲੋਕਾਂ ਦਾ ਵਿਚਾਰ ਜਿਹੜੇ ਖਾਸ ਕਰਕੇ ਇਜ਼ਰਾਈਲ ਨੂੰ ਲੈ ਕੇ ਖਾਸਾ ਜ਼ਿਆਦਾ ਜਿਹੜਾ ਉਹ ਚੇਂਜ ਹੋ ਰਿਹਾ ਆ। ਖਾਸ ਕਰਕੇ ਜਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਵਾਰ ਆ, ਨਿਆਣਿਆਂ ਨੂੰ ਇਹ ਉਹਨਾਂ ਦੇ ਜਿਹੜੇ ਕ੍ਰਿਟਿਕ ਇਹੀ ਕਹਿੰਦੇ ਵੀ ਨਿਆਣੇ ਤੱਕ ਵੀ ਇਹ ਨਹੀਂ ਬਖਸ਼ ਰਹੇ ਹੈਗੇ। ਇਸ ਲਈ ਉਹਦੇ ਵਿੱਚ ਸ਼ਿਫਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਸਟੇਟਸ ਕੋ ਕੰਟੀਨਿਊ ਰਹਿ ਨਹੀਂ ਸਕਦਾ ਤੇ ਜਿਹੜੇ ਲੋਕਾਂ ਦੇ ਵਿੱਚ ਤੇ ਲਾਅ ਮੇਕਰਸ ਦੇ ਵਿੱਚ ਜਿਹੜਾ ਚੇਂਜ ਆ ਉਹ ਦੇਖਣ ਨੂੰ ਮਿਲ ਰਿਹਾ। ਇਸ ਲਈ 100 ਤੋਂ ਵੱਧ ਜਿਹੜੇ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਹ ਜਿਹੜੀ ਫੰਡਿੰਗ ਬੰਦ ਕਰਨ ਦੇ ਲਈ ਉਸ ਦੇ ਹੱਕ ਦੇ ਵਿੱਚ ਵੋਟ ਪਾਈ ਆ। ਕੀ ਇਹ ਆਉਣ ਵਾਲੇ ਸਮੇਂ ਦੀ ਨਿਸ਼ਾਨੀ ਆ ਵੀ ਇਵੈਂਚੁਅਲੀ ਜਿਹਦੇ ਵਿੱਚ ਸਾਰੇ ਦੇ ਸਾਰੇ ਲਾਅ ਮੇਕਰ ਤਕਰੀਬਨ ਸਟੌਂਚ ਇਹਨਾਂ ਦੇ ਸਪੋਰਟਰ ਹੁੰਦੇ ਸੀਗੇ ਇਜ਼ਰਾਈਲ ਨੂੰ ਫੰਡਿੰਗ ਨੂੰ, ਕੀ ਉਹ ਚੇਂਜ ਹੋ ਰਿਹਾ ਹੈ? ਕੀ ਆਪਾਂ ਇੱਕ ਸ਼ਿਫਟ ਵਾਕਿਆ ਹੀ ਜਿਹੜਾ ਉਹ ਦੇਖ ਰਹੇ ਹਾਂ ਜਾਂ ਇੱਕ ਅਨੋਮਲੀ ਸੀਗੀ? ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਅੱਜ ਚਰਚਾ ਇਸ ਖਬਰ ਨੇ ਬਹੁਤ ਜ਼ਿਆਦਾ ਜਿਹੜੀ ਆ ਗੱਲ ਨੇ ਜਿਹੜੀ ਉਹ ਬਟੋਰੀ ਆ ਵੀ ਇਜ਼ਰਾਈਲ ਦੇ ਉਲਟ ਵੀ 100 ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਵੋਟ ਪਾਈ ਹੈਗੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਨਵਾਂ ਕੈਲੀਫੋਰਨੀਆ ਦਾ ਬਜਟ ਪਾਸ ਹੋਇਆ ਆ ਉਹਦੇ ਉੱਤੇ ਹੁਣ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਬਿਜ਼ਨਸ ਟੈਕਸ ਕ੍ਰੈਡਿਟ ਦੇ ਉੱਤੇ ਕੁਝ ਲਿਮਿਟਸ ਲਾਈਆਂ ਹੈਗੀਆਂ। $351.7 ਬਿਲੀਅਨ ਦਾ ਜਿਹੜਾ ਬਜਟ ਆ ਪਾਸ ਹੋਇਆ ਹੈਗਾ। ਇਹਦੇ ਮੁਤਾਬਕ ਕਹਿੰਦੇ ਪਈ ਹੁਣ $5 ਮਿਲੀਅਨ ਤੱਕ ਜਿਹੜੀਆਂ ਆ ਡਿਡਕਸ਼ਨਸ ਦੇ ਲਈ ਉਹ ਲਿਮਿਟ ਲਾਈਆਂ ਗਈਆਂ ਹੈਗੀਆਂ ਬਿਜ਼ਨਸਸ ਦੇ ਉੱਤੇ। ਸੋ ਇਸ ਨਵੇਂ ਜਿਹੜਾ ਬਿੱਲ ਆ ਉਹਦੇ ਵਿੱਚ ਜੋ ਲਿਮਿਟਸ ਲਾਈਆਂ ਗਈਆਂ ਉਹਦੇ ਨਾਲ ਕੈਲੀਫੋਰਨੀਆ ਸਟੇਟ ਦਾ ਜਿਹੜਾ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਦਾ ਜਿਹੜਾ ਜੌਬ ਪ੍ਰੋਗਰਾਮ ਆ ਉਹਦੇ ਉੱਤੇ ਕਹਿੰਦੇ ਕਾਫੀ ਵੱਡਾ ਜਿਹੜਾ ਅਸਰ ਪਊਗਾ। ਸੋ ਫਿਲਮ ਇੰਡਸਟਰੀ ਦੇ ਕਈ ਲੂਜ਼ ਕਰ ਸਕਦੇ ਹੈਗੇ ਉਹ ਜਾਂ ਹੋਰ ਸਟੇਟ ਦੇ ਵਿੱਚ ਮੂਵ ਹੋ ਸਕਦੇ ਹੈਗੇ ਆ। ਇਹ ਕਹਿੰਦੇ ਪਈ ਫਿਲਮ ਇੰਡਸਟਰੀ ਵੱਲੋਂ ਵਾਰਨਿੰਗ ਦਿੱਤੀ ਗਈ ਹੈਗੀ ਆ ਕਿਉਂਕਿ ਬਿਜ਼ਨਸ ਟੈਕਸ ਕ੍ਰੈਡਿਟ ਦੇ ਉੱਤੇ ਕਾਫੀ ਟਾਈਟ ਕੀਤਾ ਗਿਆ ਹੈਗਾ। 5 ਮਿਲੀਅਨ ਬਿਜ਼ਨਸ ਟੈਕਸ ਕ੍ਰੈਡਿਟ ਕੈਪ ਜਿਹੜਾ $5 ਮਿਲੀਅਨ ਦਾ ਰੱਖਿਆ ਗਿਆ ਹੈਗਾ ਆ। ਸੋ ਲਾ ਮੇਕਰਸ ਨੇ ਇਹ ਕਿਹਾ ਕਿ ਜਿਹੜਾ ਕੈਲੀਫੋਰਨੀਆ ਨੇ ਫਿਲਮ ਪ੍ਰੋਗਰਾਮ ਵੀ ਹੈਗਾ ਉਹਦੇ ਲਈ ਜਿਹੜਾ 133 ਪ੍ਰੋਡਕਸ਼ਨ ਸਟੇਟ ਦੇ ਵਿੱਚ ਹੋਣੀਆਂ ਜਿਹੜੀਆਂ ਅਗਸਤ 2025 ਤੋਂ ਅਪ੍ਰੈਲ 2026 ਚ, ਜਿਨ੍ਹਾਂ ਨੇ $5.5 ਬਿਲੀਅਨ ਲਿਆਂਦਾ ਇਕਨੋਮਿਕ ਐਕਟੀਵਿਟੀ ਦੇ ਵਿੱਚ। 38,050 ਕਾਸਟ ਤੇ ਕ੍ਰਿਊ ਜੌਬਸ ਉਹਦੇ ਨਾਲ ਕ੍ਰੀਏਟ ਹੋਈਆਂ।
ਤੇ ਇਹ ਜੇ ਤੁਸੀਂ ਜਿੱਦਾਂ ਟੈਕਸ ਦੇ ਉੱਤੇ ਲਿਮਿਟ ਲਾ ਦਿੱਤੀ ਵੀ ਕਿੰਨੀ ਰਿਡਕਸ਼ਨ ਹੋ ਸਕਦੀ ਆ, ਉਹਦਾ ਜਿਹੜਾ ਅਸਰ ਪਊਗਾ ਤੇ ਜਿਹੜੀਆਂ ਜੌਬਸ ਆ ਉਹ ਲੂਜ਼ ਹੋ ਸਕਦੀਆਂ ਹੈਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇੱਕ 18 ਸਾਲਾਂ ਦੀ ਜਿਹੜੀ ਟੀਨੇਜਰ ਕੁੜੀ ਉਸ ਦੀ ਮੌਤ ਹੋ ਗਈ ਜਦ ਬਿਗ ਬੇਅਰ ਡੈਮ ਤੋਂ ਕਹਿੰਦੇ ਵੀ ਇਹ ਥੱਲੇ ਡਿੱਗ ਗਈ। ਸੈਨ ਬਰਨਾਰਡੀਨੋ ਕਾਉਂਟੀ ਦੇ ਇਲਾਕੇ ਦੇ ਵਿੱਚ ਇਹ ਬਿਗ ਬੇਅਰ ਡੈਮ ਪੈਂਦਾ ਆ ਤੇ ਉੱਥੋਂ ਦੇ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਰਾਤ ਤਕਰੀਬਨ 11 ਵਜੇ ਉਹਨਾਂ ਨੂੰ ਇੱਕ ਰਿਪੋਰਟ ਆਈ ਵੀ ਇੱਕ 18 ਸਾਲਾਂ ਦੀ ਜਿਹੜੀ ਵੂਮਨ ਆ ਉਹ ਇਸ ਦੇ ਵਿੱਚ ਡਿੱਗ ਗਈ ਆ। ਇਨਵੈਸਟੀਗੇਟਰਸ ਦੱਸਦੇ ਆ ਵੀ ਇਸ ਕੁੜੀ ਦੀ ਜਿਹੜੀ ਸ਼ਨਾਖਤ ਆ ਇਜ਼ਾਬੈਲਾ ਫੈਨਿਊਲੇ ਦੇ ਨਾਮ ਦੀ ਜਿਹੜੀ ਹੋਈ ਆ ਤੇ ਹਾਈਵੇ 18 ਦੇ ਹੇਠਾਂ ਜਿਹੜਾ ਅੰਡਰ ਬ੍ਰਿਜ ਆ ਉੱਥੇ ਇਹ ਕਹਿੰਦੇ ਵੀ ਡਿੱਗ ਪਈ ਹੈਗੀ ਆ। ਸੋ ਕਹਿੰਦੇ ਵੀ ਆਪਣੇ ਫਰੈਂਡਸ ਦੇ ਨਾਲ ਸੀ। ਹੋ ਸਕਦਾ ਆ ਵੀ ਕੁਝ ਫੋਟੋ ਖਿੱਚਣ ਦੇ ਲਈ ਜਾਂ ਜੋ ਵੀ ਆ ਉਹ ਉਧਰ ਨੂੰ ਗਏ ਆ, ਤਿਲਕ ਗਈ ਆ ਜਾਂ ਕੁਝ ਹੋਇਆ ਆ। ਪਰ ਇਹ ਇਨਸੀਡੈਂਟ ਬੜਾ ਮੰਦਭਾਗਾ ਵਾਪਰਿਆ ਤੇ 18 ਸਾਲਾਂ ਦੀ ਜਿਹੜੀ ਕੁੜੀ ਦੀ ਮੌਤ ਹੋਈ ਹੈ। ਪੈਰਾਮੈਡਿਕਸ ਜਿੰਨੀ ਦੇਰ ਤੱਕ ਪਹੁੰਚੇ ਤੇ ਉਹਨਾਂ ਨੇ ਲਾਈਫ ਸੇਵਿੰਗ ਮੈਜਰਸ ਆਉਂਦਿਆਂ ਹੀ ਉਸ ਦੇ ਉੱਤੇ ਕਰਨੇ ਸ਼ੁਰੂ ਕਰ ਦਿੱਤੇ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਫਲ ਨਾ ਪਿਆ ਤੇ ਉਸ ਕੁੜੀ ਦੀ ਮੌਕੇ ਤੇ ਹੀ ਮੌਤ ਜਿਹੜੀ ਉਹ ਹੋ ਗਈ ਆ। ਸੋ ਮੁੱਢਲੀ ਜਾਂਚ ਇਹ ਕਹਿੰਦੀ ਆ ਵੀ ਕਿਸੇ ਤਰੀਕੇ ਦਾ ਕੋਈ ਸ਼ੱਕ ਨਹੀਂ ਆ ਸਰਕਮਸਟੈਂਸਸ ਦੇ ਵਿੱਚ ਜਿਸ ਕਰਕੇ ਇਸ ਦੀ ਮੌਤ ਹੋਈ ਆ, ਪਰ ਜਿੰਨੀ ਦੇਰ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਇਸ ਦੇ ਵਿੱਚ ਅੱਗੇ ਕਾਰਵਾਈ ਚੱਲਦੀ ਰਹੂਗੀ। ਇਹਦੇ ਪਰਿਵਾਰ ਦੇ ਲੋਕ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਇਹ ਬੜੀ ਇੱਕ ਆਨਰ ਰੋਲ ਸਟੂਡੈਂਟ ਸੀ, ਹਾਰਡ ਵਰਕ ਜਿਹੜਾ ਉਹ ਕਰਦੀ ਸੀ ਤੇ ਕਾਲਜ ਇਸਨੇ ਅਜੇ ਸ਼ੁਰੂ ਕਰਨਾ ਸੀ। ਕਹਿ ਰਹੇ ਸੀਗੇ ਵੀ ਇਹ ਆਪਣੀ ਬੇਕਰੀ ਖੁਦ ਦੀ ਸ਼ੁਰੂ ਕਰਨਾ ਚਾਹੁੰਦੀ ਸੀ ਤੇ ਸੀਨੀਅਰ ਈਅਰ ਦੇ ਵਿੱਚ ਇਹਨੇ ਆਪਣੀਆਂ ਘਰੇ ਬਣਾ ਕੇ ਜਿਹੜੀਆਂ ਕੁਕੀਜ਼ ਵੇਚਣੀਆਂ ਵੀ ਸ਼ੁਰੂ ਕੀਤੀਆਂ ਸੀਗੀਆਂ। ਸੋ ਕਿੰਨਾ ਬ੍ਰਾਈਟ ਫਿਊਚਰ ਹੋ ਸਕਦਾ ਸੀਗਾ ਇਸ ਬੱਚੀ ਦਾ, ਇਜ਼ਾਬੈਲਾ ਦਾ, ਪਰ ਅਚਨਚੇਤੇ ਹੋਏ ਇਸ ਹਾਦਸੇ ਦੇ ਨਾਲ ਇਸ ਦੀ ਜਾਨ ਚਲੀ ਗਈ। ਓਰਕਾ ਬਾਇਓ ਜਿਹੜੀ ਇੱਕ ਮੈਡੀਕਲ ਕੰਪਨੀ ਹੈਗੀ ਆ, ਬਾਇਓਟੈਕ ਕੰਪਨੀ ਆ, ਉਹ ਸੈਕਰਾਮੈਂਟੋ ਏਰੀਏ ਦੇ ਵਿੱਚ ਹੋਰ ਜੌਬਸ ਲੈ ਕੇ ਆ ਰਹੀ ਹੈਗੀ ਆ। ਇਹ ਕੰਪਨੀ ਦਾ ਮਿਸ਼ਨ ਹੈਗਾ ਆ ਵੀ ਜਿਹੜੇ ਪੇਸ਼ੈਂਟਸ ਆ ਉਹਨਾਂ ਦੀ ਲਾਈਵ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਟਰਾਂਸਫਾਰਮ ਕਰਨਾ ਥਰੂ ਹਾਈ ਪ੍ਰਸੀਜਨ ਸੈੱਲ ਥੈਰਾਪੀ, ਜੋ US ਦੇ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਹੁਣ ਅਪਰੂਵ ਕਰ ਦਿੱਤੀ ਹੈਗੀ ਆ। ਔਥਰਿਕਸ ਦੀ ਇੱਕ ਇੰਜੀਨੀਅਰਿੰਗ ਸੈੱਲ ਥੈਰਾਪੀ ਹੈਗੀ ਆ। ਸੋ ਉਹ ਇੱਕ ਵਧੀਆ ਜਿਹੜੀ ਹੋਊਗੀ ਆਉਣ ਵਾਲੇ ਫਿਊਚਰ ਦੇ ਵਿੱਚ, ਜਿਹਦੇ ਨਾਲ ਹੁਣ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੀ ਇਹ ਕੰਪਨੀ ਆ ਉਹ ਹੋਰ ਲੋਕਾਂ ਨੂੰ ਹਾਇਰ ਕਰੂਗੀ। ਸੋ ਕਰੰਟਲੀ 250 ਦੇ ਕਰੀਬ ਇਹਨਾਂ ਦੇ EMPLOYEE ਹੈਗੇ ਆ। ਸੋ ਕਹਿੰਦੇ ਵੀ ਨਵਾਂ ਟੈਲੈਂਟ ਅਸੀਂ ਜਿਹੜਾ UC ਡੇਵਿਸ ਤੇ ਸਲਾਨੋ ਕਾਲਜ ਸੈਕਰਾਮੈਂਟੋ ਸਟੇਟ ਉੱਥੋਂ ਹਾਇਰ ਕਰਾਂਗੇ। ਜੀ, ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਫੀਫਾ ਵਰਲਡ ਕੱਪ ਦੇ ਮੈਚ ਦੇ ਅੱਜ ਜਿਹੜਾ ਦੂਜੇ ਹੋਏ ਸੈਮੀਫਾਈਨਲ ਮੈਚ ਆ ਉਸ ਦੀ ਗੱਲ ਕਰਦੇ ਜਾਈਏ। ਇੰਗਲੈਂਡ ਤੇ ਅਰਜਨਟੀਨਾ ਦਾ ਇਹ ਅੱਜ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਗਿਆ ਅਟਲਾਂਟਾ ਦੇ ਸਟੇਡੀਅਮ ਦੇ ਵਿੱਚ, ਜਿਸ ਦੇ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਕੇ ਇੱਕ ਵਾਰੀ ਫੇਰ ਲਗਾਤਾਰ ਦੂਸਰੇ ਵਰਲਡ ਕੱਪ ਦੇ ਵਿੱਚ ਫਾਈਨਲ 'ਚ ਜਗ੍ਹਾ ਜਿਹੜੀ ਉਹ ਬਣਾਈ ਹੈਗੀ ਆ। ਇੰਗਲੈਂਡ ਨੇ ਪਹਿਲਾ ਹਾਫ ਪੂਰਾ ਜਿਹੜਾ ਉਹ ਬਰਾਬਰ ਦਾ ਹੀ ਤਕਰੀਬਨ ਜਿਹੜਾ ਹੋ ਰਿਹਾ, ਕੋਈ ਵੀ ਟੀਮ ਗੋਲ ਦੇ ਉੱਤੇ ਸ਼ਾਟ ਲੈਣ 'ਚ ਬੜੀ ਕਾਮਯਾਬ ਨਹੀਂ ਰਹੀ। ਸੋ ਕੈਟ ਐਂਡ ਮਾਊਸ ਗੇਮ ਪਹਿਲੇ ਹਾਫ ਦੇ ਵਿੱਚ ਚੱਲਦੀ ਰਹੀ। ਦੂਜੇ ਹਾਫ ਦੀ ਸ਼ੁਰੂਆਤ ਦੇ ਵਿੱਚ 55 ਮਿੰਟ ਦੇ ਵਿੱਚ ਐਂਥਨੀ ਗਾਰਡਨ ਨੇ ਇੰਗਲੈਂਡ ਦੇ ਵੱਲੋਂ ਗੋਲ ਕੀਤਾ ਤੇ 1-0 ਦੇ ਨਾਲ ਇੰਗਲੈਂਡ ਅੱਗੇ ਜਿਹੜਾ ਉਹ ਵੱਧ ਗਿਆ। ਜਿਸ ਤੋਂ ਬਾਅਦ ਦੇ ਵਿੱਚ ਇੰਗਲੈਂਡ ਵਾਲੇ ਟੋਟਲੀ ਡਿਫੈਂਸ ਦੇ ਵਿੱਚ ਜਿਹੜੇ ਉਹ ਆ ਗਏ ਤੇ ਅਰਜਨਟੀਨਾ ਇੱਕ ਵੇਵ ਤੋਂ ਬਾਅਦ ਅਗਲੀ ਵੇਵ ਦੇ ਨਾਲ ਲਗਾਤਾਰ ਜਿਹੜੇ ਆ ਉਹ ਅਟੈਕ ਕਰਦੇ ਰਹੇ। ਇਵੈਂਚੁਅਲੀ 85ਵੇਂ ਮਿੰਟ ਦੇ ਵਿੱਚ ਐਨਜ਼ੋ ਫਰਨੈਂਡਜ਼ ਨੇ ਜਿਹੜਾ ਗੋਲ ਕਰਕੇ 1-1 ਦੀ ਬਰਾਬਰੀ ਕੀਤੀ ਤੇ ਬਾਅਦ ਦੇ ਵਿੱਚ 92ਵੇਂ ਮਿੰਟ ਦੇ ਵਿੱਚ ਲਿਓਨਲ ਮੈਸੀ ਦੇ ਅਸਿਸਟ ਦੇ ਨਾਲ ਲੋਟਾਟੋ ਮਾਰਟੀਨੇਜ਼ ਨੇ 92ਵੇਂ ਮਿੰਟ ਦੇ ਵਿੱਚ ਜਿਹੜਾ ਉਹ ਗੋਲ ਕਰਕੇ ਅਰਜਨਟੀਨਾ ਨੂੰ ਜਿੱਤ ਦੇ ਵੱਲ ਨੂੰ ਜਿਹੜਾ ਉਹ ਖੜਿਆ। ਗੋਲ ਪਹਿਲੇ ਗੋਲ ਤੋਂ ਬਾਅਦ ਇੰਗਲੈਂਡ ਨੇ ਬਿਲਕੁਲ ਵੀ ਪੋਜੈਸ਼ਨ ਦੇ ਉੱਤੇ ਜ਼ੋਰ ਨਹੀਂ ਦਿੱਤਾ। 55 ਮਿੰਟ ਤੋਂ ਲੈ ਕੇ ਮੈਚ ਦੇ ਅਖੀਰ ਤੱਕ ਅਰਜਨਟੀਨਾ ਨੇ 88% ਓਵਰਆਲ ਪੋਜੈਸ਼ਨ ਗੇਮ ਦਾ ਜਿਹੜਾ ਉਹ ਰੱਖਿਆ। ਕਾਫੀ ਜ਼ਿਆਦਾ ਧੱਕਾ ਮੁੱਕੀ ਵੀ ਜਿਹੜੀ ਉਹ ਹੋਈ, ਕਾਰਡਸ ਵੀ ਜਿਹੜੇ ਦਿਖਾਏ ਗਏ। ਇੰਗਲੈਂਡ ਦੀ ਟੀਮ ਦੇ ਵਿੱਚੋਂ ਇੱਕ
ਤੇ ਅਰਜਨਟੀਨਾ ਦੇ 3 ਪਲੇਅਰਾਂ ਨੂੰ ਜਿਹੜੇ ਯੈਲੋ ਕਾਰਡ ਆ ਉਹ ਮਿਲੇ। ਰੈੱਡ ਕਾਰਡ ਅੱਜ ਦੇ ਮੈਚ ਦੇ ਵਿੱਚ ਉਸਦਾ ਜਿਹੜਾ ਉਹ ਬਚਾ ਰਿਹਾ ਹੈ। ਸੋ ਅਟਲਾਂਟਾ ਸਟੇਡੀਅਮ ਦੇ ਵਿੱਚ ਅੱਜ ਹੋਏ ਦੂਜੇ ਸੈਮੀਫਾਈਨਲ ਦੇ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ 2-1 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਉਹ ਪੱਕੀ ਕਰ ਲਈ ਆ। ਜਿਹੜਾ ਵਰਲਡ ਕੱਪ ਹਰਜੋਤ ਸਿੰਘ ਜੀ ਬੜਾ ਹੁਣ ਇੱਦਾਂ ਲੱਗਦਾ ਵੀ ਬਹੁਤ ਲੰਮਾ ਸਮਾਂ ਹੋ ਗਿਆ ਸ਼ੁਰੂ ਹੋਇਆ ਨੂੰ। ਜੂਨ 'ਚ ਸ਼ੁਰੂ ਹੋਇਆ ਸੀ, ਉਸਦੇ ਹੁਣ 2 ਮੈਚ ਸਿਰਫ ਰਹਿ ਗਏ ਆ। ਆਉਂਦੇ ਸ਼ਨਿਚਰਵਾਰ ਨੂੰ ਫਰਾਂਸ ਤੇ ਇੰਗਲੈਂਡ ਉਹ ਤੀਜੀ ਪੋਜੀਸ਼ਨ ਦੇ ਲਈ ਉਹਨਾਂ ਦੀ ਗੇਮ ਹੋਊਗੀ ਤੇ ਫਿਰ ਜਿਹੜਾ ਫਾਈਨਲ ਆ ਨਿਊ ਜਰਸੀ ਨਿਊਯਾਰਕ ਸਟੇਡੀਅਮ ਦੇ ਵਿੱਚ ਆਪਣੇ ਲੋਕਲ ਟਾਈਮ 12 ਵਜੇ ਦੇ ਮੁਤਾਬਕ ਸਪੇਨ ਤੇ ਅਰਜਨਟੀਨਾ ਦੇ ਦਰਮਿਆਨ ਖੇਡਿਆ ਜਿਹੜਾ ਉਹ ਜਾਵੇਗਾ। ਸੋ ਸਪੇਨ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਸੀ ਲੈ ਰਿਹਾ, ਪਰ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋ ਫਾਰ ਪੂਰੇ ਵਰਲਡ ਕੱਪ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਆ ਉਹ ਅੱਗੇ ਤੱਕ ਪਹੁੰਚਾਈ ਆ। ਇੱਕ ਵੀ ਗੋਲ ਇਹਨਾਂ ਦੇ ਅਗੇਂਸਟ ਬੈਲਜੀਅਮ ਨੇ ਇੱਕ ਗੋਲ ਜਿਹੜਾ ਉਹ ਕੀਤਾ ਸੀਗਾ ਤੇ ਬਾਕੀ ਕੋਈ ਵੀ ਟੀਮ ਸਪੇਨ ਦੇ ਉਲਟ ਹਾਲ ਦੀ ਘੜੀ ਜਿਹੜੀ ਉਹ ਗੋਲ ਕਰਨ 'ਚ ਕਾਮਯਾਬ ਨਹੀਂ ਰਹੀ ਹੈਗੀ। ਸੋ ਹੁਣ ਅਰਜਨਟੀਨਾ ਦੇ ਨਾਲ ਫਾਈਨਲ ਮੈਚ ਹੋਊਗਾ। ਲਿਓਨਲ ਮੈਸੀ ਦਾ ਇਹ ਫਾਈਨਲ ਵਰਲਡ ਕੱਪ ਆ ਤੇ ਫਾਈਨਲ ਹੀ ਜਿਹੜਾ ਉਹ ਖੇਡੂਗਾ। ਸੋ ਦੇਖਦੇ ਹਾਂ ਕਿਵੇਂ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਕ੍ਰਿਸਟੀਆਨੋ ਰੋਨਾਲਡੋ ਦੇ ਫੈਨ ਹਰਜੋਤ ਸਿੰਘ ਜੀ ਵਿਚਾਰੇ ਰੋ ਰਹੇ ਸੀਗੇ ਤੇ ਉਹ ਹੁਣ ਲਮੀਨ ਯਮਾਲ ਨੂੰ ਕਹਿ ਰਹੇ ਸੀਗੇ ਵੀ ਭਾਈ ਕਿਸੇ ਨਾ ਕਿਸੇ ਤਰੀਕੇ ਮੈਸੀ ਨੂੰ ਰੋਕ ਲਈ, ਨਹੀਂ ਤਾਂ ਅਸੀਂ ਬਾਅਦ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਜਿਹੜੇ ਉਹ ਰਹਿਣਾ। ਕਹਿੰਦੇ ਵੀ ਰੋਨਾਲਡੋ ਲਈ ਤੇ ਸਾਡੇ ਲਈ ਜਿਹੜਾ ਇਸ ਨੂੰ ਹਰਾ ਦਿਓ। ਪਰ ਲੈਟਸ ਸੀ ਕੀ ਬਣਦਾ ਆ। ਅਰਜਨਟੀਨਾ ਅਤੇ ਸਪੇਨ ਦੇ ਦਰਮਿਆਨ ਫਾਈਨਲ ਜਿਹੜਾ ਆ ਉਹ ਹੁਣ ਆਉਂਦੇ ਐਤਵਾਰ ਨੂੰ ਖੇਡਿਆ ਜਾਵੇਗਾ। ਕਰੰਸੀ ਦੀ ਗੱਲ ਕਰਦੇ ਜਾਈਏ ਕਿ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੰਡੀਆ ਦੇ 96 ਰੁਪਏ ਤੇ 27 ਪੈਸੇ, ਪਾਕਿਸਤਾਨ ਦੇ 276 ਰੁਪਏ ਤੇ 38 ਪੈਸੇ। ਡਾਓ ਜੋਨ ਅੱਜ 150 ਪੁਆਇੰਟ ਵੱਧ ਕੇ 52,000 ਤੇ 659 ਤੇ ਬੰਦ ਹੋਇਆ। S&P 29 ਪੁਆਇੰਟ ਵੱਧ ਕੇ 7572। ਨੈਸਡੈਕ 162 ਪੁਆਇੰਟ ਵੱਧ ਕੇ 26,200 ਤੇ 69 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $4,061 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀ ਆ। 10 ਈਅਰ ਯੀਲਡ 4.5% ਦੇ ਉੱਤੇ ਤੇ ਕ੍ਰਿਪਟੋ ਕਰੰਸੀ 64,549 ਤੇ ਇਥੀਰੀਅਮ 1900 ਤੇ $13 ਦੇ ਬਰਾਬਰ। ਹਰਜੋਤ ਸਿੰਘ ਜੀ ਇੱਕ ਚੀਜ਼ ਸਾਰਿਆਂ ਨੇ ਨੋਟ ਕੀਤੀ ਹੋਣੀ ਆ, ਜਦੋਂ ਤੇਲ ਘਟਿਆ ਸੀ ਆਪਾਂ ਗੈਸ ਸਟੇਸ਼ਨਾਂ ਤੇ ਤੇਲ ਇੰਨਾ ਘਟਦਾ ਨਹੀਂ ਦੇਖਿਆ ਤੇ ਹੁਣ ਜਦੋਂ 2-4 ਦਿਨ ਹੋਏ ਆ ਦੁਬਾਰਾ ਲੜਾਈ ਸ਼ੁਰੂ ਹੋਈ ਆ ਤੇ ਸਟੇਟ ਆਫ ਹਾਰਮੋਜ਼ ਦਾ ਰੌਲਾ ਪਿਆ ਤੇ ਤੇਲ ਇੱਕਦਮ ਫਿਰ ਯਕਦਮ ਆਪਾਂ ਗੈਸ ਸਟੇਸ਼ਨਾਂ ਤੇ ਵਧਿਆ ਹੋਇਆ ਜਿਹੜਾ ਉਹ ਦੇਖ ਰਹੇ ਆ। ਇਹ ਅਕਸਰ ਹੀ ਸਿਨੈਰੀਓ ਲੋਕਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਦਾ ਆ। ਤੇਲ ਵੱਧਦਾ ਬਹੁਤ ਜਲਦੀ ਆ, ਘਟਣ ਨੂੰ ਵਾਹਵਾ ਟਾਈਮ ਜਿਹੜਾ ਉਹ ਲਾ ਦਿੰਦਾ ਹੁੰਦਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿੰਨੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।